ਸ਼ਹਿਬਾਜ਼ ਹਕੂਮਤ ਨੇ ਰਾਤੀ ਫਿਰ ਪੈਟਰੋਲ ਵਾਲਾ ਰਿਲੀਫ ਸਾਡੀ ਗਰੀਬ ਆਵਾਮ ਨੂੰ नहीं दिता। अगर आलमी मार्केट की गल करिए हर रोज़ 1% 2% तेल जिहड़ा वा थल्ले डिगदा पिया वा, लेकिन साडे वास्ते वो रिलीफ नहीं हैगा। साडियां जिहड़ियां आयल कंपनियां ना उन्हां दे ढिड भरन दा ना ही नहीं लैण दे। मैं एक छोटा जिहा सवाल आवाम नूं करांगा, ਜਦੋਂ आलमी मार्केट ਦੇ ਵਿੱਚ ਮਹਿੰਗਾ ਹੁੰਦਾ ਵਾ, ਸਾਡੇ ਕੋਲ 30 ਦਿਨਾਂ ਦਾ ਤੇਲ ਪਿਆ ਵੀ ਹੁੰਦਾ ਵਾ, ਇੱਕਦਮ ਚੱਕ ਕੇ ਪੈਟਰੋਲ ਵਾਲੀਆਂ ਕੰਪਨੀਆਂ ਆਇਲ ਕੰਪਨੀਆਂ ਨੂੰ ਫਾਇਦਾ ਪਹੁੰਚਾ ਦਿੱਤਾ ਜਾਂਦਾ ਵਾ। ਅਗਰ ਹੁਣ ਉਹਨਾਂ ਕੋਲ ਸਟਾਕ ਪਿਆ ਹੋਇਆ ਵਾ, ਹੁਣ ਉਹਨਾਂ ਕੋਲ ਤੇਲ ਪਿਆ ਹੋਇਆ ਵਾ, ਆਲਮੀ ਮਾਰਕੀਟ ਦੇ ਵਿੱਚ ਥੱਲੇ ਚਲਾ ਗਿਆ, ਕਿਆ ਸਾਡਾ ਹੱਕ ਨਹੀਂ ਬਣਦਾ? ਕਿਆ ਤੁਹਾਡਾ ਗਰੀਬ ਆਵਾਮ ਦਾ ਹੱਕ ਨਹੀਂ ਬਣਦਾ ਕਿ ਤੁਹਾਨੂੰ ਇਹ ਰਿਲੀਫ ਫੌਰੀ ਪਹੁੰਚਾਇਆ ਜਾਵੇ? ਉਹਨਾਂ ਨੂੰ ਉਦੋਂ ਕਰੋੜਾਂ ਰੁਪਇਆਂ ਦਾ ਫਾਇਦਾ ਤਾਂ ਅਸੀਂ ਫੌਰੀ ਤੌਰ 'ਤੇ ਪਹੁੰਚਾ ਦਿੱਤਾ ਸੀਗਾ। 2 ਦਿਨ ਪਹਿਲੇ ਇਹੀ ਗੱਲ ਹੋ ਰਹੀ ਸੀ, ਜੁਮੇ ਵਾਲੇ ਦਿਨ ਤੇਲ 60 ਰੁਪਏ ਸਸਤਾ ਹੋ ਜਾਣਾ, 50 ਰੁਪਏ ਸਸਤਾ ਹੋ ਜਾਣਾ, 30 ਰੁਪਏ ਸਸਤਾ ਹੋ ਜਾਣਾ। ਅਸੀਂ ਸਾਰੇ ਬੜੇ ਖੁਸ਼ ਸੀਗੇ। ਚਲੋ ਜਿਹੜਾ ਆਲਮੀ ਮਾਰਕੀਟ ਦੇ ਵਿੱਚ ਘਾਟੇ ਚੱਲਦੇ ਪਏ ਆ, ਉਹਨਾਂ ਘਾਟਿਆਂ ਦਾ ਫਾਇਦਾ ਸਾਡੀ ਆਵਾਮ ਨੂੰ ਹੋ ਜਾਏਗਾ, ਲੇਕਿਨ ਬਿਲਕੁਲ ਨਹੀਂ। ਅਸੀਂ ਚੰਦ ਜਿਹੜੀਆਂ ਆਇਲ ਕੰਪਨੀਆਂ ਨਾ ਉਹਨਾਂ ਦੇ ਹੱਥੋਂ ਬਲੈਕਮੇਲ ਹੋਣ ਡੇ ਆ। ਮੈਂ ਤਾਂ ਇਹੀ ਆਵਾਮ ਨੂੰ ਪੁੱਛਾਂਗਾ ਕਿ ਜਦੋਂ ਇਹਨਾਂ ਨੇ ਵਧਾਇਆ ਸੀਗਾ, ਸਾਡੇ ਕੋਲ ਤੇਲ ਪਿਆ ਹੋਇਆ ਸੀਗਾ ਔਰ ਕਹਿੰਦੇ ਪਏ ਸੀ ਤੇਲ ਪਿਆ ਹੋਇਆ ਵਾ, ਉਦੋਂ ਇਹਨਾਂ ਨੂੰ ਜਿਹੜਾ ਫਾਇਦਾ ਹੋਇਆ ਵਾ ਉਹ ਫਾਇਦੇ ਦੇ ਨਾਲ ਅਗਰ ਇਹਨਾਂ ਦਾ ਢਿੱਡ ਨਹੀਂ ਭਰਿਆ ਤੇ ਹੁਣ ਵੀ ਇਹਨਾਂ ਦਾ ਢਿੱਡ ਨਹੀਂ ਜੇ ਭਰਨਾ। ਮੈਂ ਗੁਜ਼ਾਰਿਸ਼ ਕਰਾਂਗਾ ਇੱਥੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੂੰ, ਅਗਰ ਕੋਈ ਸਿਆਸੀ ਜਮਾਤ ਇhtਜਾਜ ਕਰਦੀ ਆ, ਉਹਨਾਂ ਸਾਰਿਆਂ ਨੂੰ ਫੜ ਕੇ ਆਪਾਂ ਜੇਲ੍ਹ 'ਚ ਪਾ ਦਿੰਦੇ ਆ। ਅਗਰ ਕੋਈ ਸਿਆਸੀ ਜਮਾਤ ਧਰਨਾ ਦਿੰਦੀ ਆ, ਅਸੀਂ 1 ਦਿਨ ਦੇ ਅੰਦਰ ਅੰਦਰ ਉਹਨਾਂ ਦਾ ਧਰਨਾ ਖਤਮ ਕਰਵਾ ਦਿੰਦੇ ਆ। ਭਲਾ ਕਿਉਂ? ਉਹਦਾ ਫਾਇਦਾ ਸਿਆਸੀ ਤੌਰ 'ਤੇ ਤੁਹਾਨੂੰ ਹੋ ਰਿਹਾ ਹੁੰਦਾ ਵਾ, ਉਹਦਾ ਫਾਇਦਾ ਸਿਆਸੀ ਤੌਰ 'ਤੇ ਸਿਆਸੀ ਜਮਾਤਾਂ ਨੂੰ ਹੋ ਰਿਹਾ ਹੁੰਦਾ ਵਾ। ਹੁਣ ਤੇਲ ਦੇ ਘਾਟੇ ਵਾਧੇ ਦਾ ਫਾਇਦਾ ਸਾਨੂੰ ਹੋਣਾ ਸੀਗਾ, ਗਰੀਬ ਆਵਾਮ ਨੂੰ ਹੋਣਾ ਸੀਗਾ, ਤੁਹਾਡੇ ਵੋਟਰਾਂ ਨੂੰ ਹੋਣਾ ਸੀਗਾ। ਉੱਥੇ ਜਨਾਬ ਜਿਹੜੀਆਂ ਆਇਲ ਕੰਪਨੀਆਂ ਸੀਗੀਆਂ ਉਹਨਾਂ ਦੇ ਅੱਗੇ ਆਪਾਂ ਜਿਹੜੇ ਘੁੱਟਨੇ ਆ ਗੋਡੇ ਜਿਹੜੇ ਆ ਇਹ ਟੇਕ ਕੇ ਖਲੋ ਗਏ ਆ। ਮੈਂ ਗੁਜ਼ਾਰਿਸ਼ ਕਰਾਂਗਾ ਜੁਮੇ ਦਾ ਇੰਤਜ਼ਾਰ ਨਾ ਕੀਤਾ ਜਾਵੇ। ਆਲਮੀ ਮਾਰਕੀਟ ਦੇ ਵਿੱਚ ਜਿੰਨਾ ਤੇਲ ਸਸਤਾ ਹੋਇਆ ਵਾ ਉਹਦਾ ਰਿਲੀਫ ਸਾਨੂੰ ਵੀ ਪਹੁੰਚਣਾ ਚਾਹੀਦਾ ਵਾ। ਅਮਰੀਕਾ ਤੇ ਇਰਾਨ ਵਾਲੀ ਜਿਹੜੀ ਜੰਗ ਆ ਨਾ, ਤੁਸੀਂ ਇਕੱਲਿਆਂ ਨੇ ਖਤਮ ਨਹੀਂ ਕਰਵਾਈ, ਇਹ ਸਾਡੀਆਂ ਦੁਆਵਾਂ ਸੀਗੀਆਂ, ਇਸ ਗਰੀਬ ਆਵਾਮ ਦੀਆਂ ਦੁਆਵਾਂ ਵੀ ਤੁਹਾਡੇ ਨਾਲ ਸੀਗੀਆਂ। ਫਿਰ ਜਾ ਕੇ ਅੱਲਾਹ ਪਾਕ ਨੇ ਤੁਹਾਨੂੰ ਇੱਜ਼ਤ ਦਿੱਤੀ ਆ ਤੇ ਇਸ ਇੱਜ਼ਤ ਦਾ ਵਾਸਤਾ ਵਾ ਸਾਨੂੰ ਤੇਲ ਸਸਤਾ ਕਰਕੇ ਦਿਓ। ਸਾਡੀ ਗਰੀਬ ਆਵਾਮ ਮਰਦੀ ਪਈ ਆ। ਜਦੋਂ ਮੁਸ਼ਕਿਲ ਵੇਲਾ ਆਇਆ ਮੁਲਕ ਤੇ ਆਇਆ, ਪੂਰੀ ਦੁਨੀਆ ਤੇ ਆਇਆ, ਸਾਡੀ ਸਾਰੀ ਕੌਮ ਨੇ ਤੁਹਾਡੇ ਨਾਲ ਖੜੇ ਹੋ ਕੇ ਤੁਹਾਡਾ ਸਾਥ ਦਿੱਤਾ ਕਿ ਮੁਸ਼ਕਿਲ ਵੇਲਾ ਵਾ। 120 ਤੇ ਤੇਲ ਚਲਾ ਗਿਆ ਵਾ, ਚਲੋ 400 ਦਾ ਹੀ ਪਾਓ। ਹਕੂਮਤ ਨੂੰ ਤੰਗ ਨਾ ਕਰੋ। 8 ਵਜੇ ਦੁਕਾਨਾਂ ਦਾ ਕਿਹਾ, 8 ਵਜੇ ਦੁਕਾਨਾਂ ਬੰਦ ਹੋ ਗਈਆਂ। 2 ਦਿਨ ਘਰੋਂ ਬਾਹਰ ਨਹੀਂ ਨਿਕਲਣਾ, 2 ਦਿਨ ਘਰੋਂ ਬਾਹਰ ਨਹੀਂ ਨਿਕਲੇ। ਜੇ ਹੁਣ ਉੱਤੇ ਫਾਇਦਾ ਹੋਣ ਡਿਆ ਵਾ, ਜੇ ਪੂਰੀ ਦੁਨੀਆ ਸੌਖੀ ਹੋਣ ਡਈ ਆ, ਤੇ ਖੁਦਾ ਦਾ ਨਾਮ ਆ ਸਾਨੂੰ ਵੀ ਸੌਖਾ ਕਰ ਦਿਓ। ਸਾਡਾ ਕੀ ਗੁਨਾਹ ਵਾ ਕਿ ਅਸੀਂ ਤੁਹਾਨੂੰ ਵੋਟਾਂ ਦਿੱਤੀਆਂ ਵਾ। ਬਹੁਤ ਸ਼ੁਕਰੀਆ।